ਸਰੋਤਿਓ ਅੱਜ ਅਕਤੂਬਰ ਦੀ 8 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ ਅਤੇ ਅਪਗ੍ਰੇਡ ਮਾਈ ਹੋਮ ਵਾਲੇ। ਇਹਨਾਂ ਤੋਂ ਤੁਸੀਂ ਜੇਕਰ ਘਰ ਨੂੰ ਕਿਸੇ ਵੀ ਤਰੀਕੇ ਨਾਲ ਅਪਗ੍ਰੇਡ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ 707914 6411 ਦੇ ਉੱਤੇ। ਇਹ ਹਰ ਕਿਸਮ ਦੀ ਫਲੋਰਿੰਗ ਕਰਦੇ ਨੇ, ਟਾਈਲਾਂ ਲਗਵਾ ਸਕਦੇ ਹੋ, ਲੱਕੜ, ਵਾਈਨਲ, ਘਰ ਦਾ ਰੰਗ ਬਾਹਰੋਂ ਤੇ ਅੰਦਰੋਂ, ਬਲਾਈਂਡਸ ਇੰਸਟਾਲੇਸ਼ਨ ਕਰਵਾਉਣੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪਾਣੀ ਦਾ ਕੋਈ ਕੰਮ ਹੈ, ਰਸੋਈ ਬਣਾਉਣੀ ਹੈ, ਘੱਟ ਕੀਮਤਾਂ ਦੇ ਉੱਤੇ ਗਰੰਟੀਦਾਰ ਕੰਮ ਕਰਦੇ ਨੇ। ਕਾਲ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 707 914 6411 ਦੇ ਉੱਤੇ। ਸੋ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200 ਜੀ। ਜੀ ਸਰੋਤਿਓ, ਅੱਜ ਦੀਆਂ ਜਿਹੜੀਆਂ ਖਬਰਾਂ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕਰਨੇ ਆ। ਉਸ ਤੋਂ ਪਹਿਲਾਂ ਅੱਜ ਆਪਾਂ ਪੰਜਾਬੀ ਰੇਡੀਓ USA ਤੇ ਲਗਭਗ ਸਾਰੇ ਸ਼ੋਆਂ ਦੇ ਵਿੱਚ SB 509 ਬਿੱਲ ਨੂੰ ਲੈ ਕੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਆਫਿਸ ਨੂੰ ਕਾਲ ਕਰੋ। ਜਿਨ੍ਹਾਂ ਨੇ ਹਜੇ ਤੱਕ ਵੀ ਨਹੀਂ ਕਾਲ ਕੀਤੀ ਉਹ ਕਾਲ ਕਰ ਸਕਦੇ ਆ 916 445 2841 916 445 2841 ਤੇ ਬਹੁਤ ਵੱਡੀ ਗਿਣਤੀ 'ਚ ਅੱਜ ਕਾਲਾਂ ਹੋਈਆਂ ਗੈਬਨ ਨਿਊਸਮ ਦੇ ਆਫਿਸ ਦੇ ਵਿੱਚ। ਤੇ ਹੁਣ ਤੋਂ ਕੁਝ ਕੁ ਮਿੰਟਾਂ ਬਾਅਦ ਉੱਥੇ ਵੱਡੀ ਰੈਲੀ ਹੋਣ ਜਾ ਰਹੀ ਆ 1526 H ਸਟਰੀਟ। ਜੋ ਬਹੁਤ ਸਾਰੇ ਸਰੋਤੇ ਆ ਬੇ ਏਰੀਏ ਤੋਂ, ਬੇਕਰਫੀਲਡ ਤੋਂ, ਫ੍ਰਿਜ਼ਨੋ ਤੋਂ ਉੱਥੇ ਪਹੁੰਚ ਰਹੇ ਆ। 1526 H ਸਟਰੀਟ, ਇਹ ਜਿਹੜਾ ਗਵਰਨਰ ਹਾਊਸ ਆ ਉਹਦੇ ਬਿਲਕੁਲ ਸਾਹਮਣੇ ਰੈਲੀ ਹੋਣੀ ਆ 6 ਵਜੇ ਦੇ ਕਰੀਬ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕਾਲਾਂ ਵੀ ਕੀਤੀਆਂ, ਜਿਹੜੇ ਰੈਲੀ ਤੇ ਵੀ ਜਾ ਰਹੇ ਹੈਗੇ ਆ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣੇ ਅਨਾਉਂਸ ਕੀਤਾ ਹੈ ਵਾਈਟ ਹਾਊਸ ਨੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਹੈ ਵੀ ਇਜ਼ਰਾਈਲ ਤੇ ਹਮਾਸ ਦੋਨਾਂ ਨੇ ਜਿਹੜੀ ਪੀਸ ਡੀਲ ਆ, ਗਾਜ਼ਾ ਪੀਸ ਡੀਲ ਆ, ਉਹਦੇ ਉੱਤੇ ਸਾਈਨ ਕਰ ਲਏ ਹੈਗੇ ਆ। ਇਹ ਟਰੰਪ ਉਹਨਾਂ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ ਉਹਨਾਂ ਦਾ ਟਰੂਥ ਸੋਸ਼ਲ ਆ ਉਹਦੇ ਉੱਤੇ ਦੱਸਿਆ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਵੀ ਇਹ ਕਿਹਾ ਵੀ ਐਗਰੀਮੈਂਟ ਗ੍ਰੇਟ ਡੇ ਆ ਫॉर ਇਜ਼ਰਾਈਲ। ਤੇ ਉਹ ਕਹਿੰਦੇ ਵੀ ਗਵਰਨਮੈਂਟ ਨੂੰ ਮੈਂ ਕਨਵੀਨ ਕਰੂੰਗਾ ਵੀਰਵਾਰ ਨੂੰ ਤਾਂ ਕਿ ਅਪਰੂਵ ਕੀਤਾ ਜਾ ਸਕੇ। ਹਮਾਸ ਨੇ ਕਨਫਰਮ ਕੀਤਾ ਹੈ ਡੀਲ ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੰਟਰੀਜ਼ ਇਨਵੋਲਵ ਹੋਈਆਂ ਸਾਡੇ ਨਾਲ ਉਹਨਾਂ ਦਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਹੈਗਾ। ਲਗਭਗ 2 ਸਾਲ ਹੋ ਚੁੱਕੇ ਆ। ਅਕਤੂਬਰ 7 2023 ਨੂੰ ਹਮਾਸ ਵਾਲਿਆਂ ਨੇ ਅਟੈਕ ਕੀਤਾ ਸੀ ਇਜ਼ਰਾਈਲ 'ਚ। ਉਸ ਤੋਂ ਲੈ ਕੇ ਹੁਣ ਤੱਕ ਅੱਜ ਅਕਤੂਬਰ 8 ਹੋ ਗਈ ਆ ਤੇ ਹਜ਼ਾਰਾਂ ਹੀ ਲੋਕਾਂ ਦੀਆਂ ਮੌਤਾਂ ਹੋਈਆਂ। ਪਾਲਸਤੀਨੀਅਨ 67,183 ਮਾਰੇ ਜਾ ਚੁੱਕੇ ਆ, ਜਿਨ੍ਹਾਂ ਚੋਂ 20,179 ਬੱਚੇ ਆ। ਇਹ ਹਮਾਸ ਰਨ ਹੈਲਥ ਮਿਨਿਸਟਰੀ ਦੱਸ ਰਹੀ ਆ। ਇਸ ਤੋਂ ਬਿਨਾਂ 1200 ਦੇ ਕਰੀਬ ਜਿਹੜੇ ਆ ਇਜ਼ਰਾਈਲ ਦੇ ਲੋਕ ਜਿਹੜੇ ਆ ਮਾਰੇ ਗਏ ਸੀਗੇ। UN ਦੇ ਸੈਕਟਰੀ ਜਨਰਲ ਜੋ ਹੈਗੇ ਆ ਐਂਟੋਨੀਓ ਗੁਟਰਸ, ਉਹਨਾਂ ਨੇ ਇਹ ਕਿਹਾ ਆ ਵੀ ਜੋ ਹੁਣ ਡੀਲ ਬਣੀ ਹੈਗੀ ਆ ਉਹਨਾਂ ਨੂੰ ਦੋਨਾਂ ਹੀ ਮੁਲਕਾਂ ਨੂੰ ਅਵੇ ਕਰਨਾ ਚਾਹੀਦਾ ਹੈਗਾ ਆ। ਸੋ ਤਾਂ ਕਿ ਜਿਹੜਾ ਆ ਇਹ ਕਤਲੋਗਾਰਤ ਚੱਲ ਰਹੀ ਆ ਉਹ ਬੰਦ ਹੋਵੇ। ਸੋ ਇੱਕ ਵਧੀਆ ਨਿਊਜ਼ ਆਈ ਆ। ਸੋ ਕਿੰਨਾ ਕੁ ਇਹ ਸਕਸੈਸਫੁਲ ਹੁੰਦੀ ਆ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਸੈਨੇਟਰ ਕ੍ਰਿਸ ਕੂਨਸ ਡੈਮੋਕ੍ਰੇਟ ਡੈਲਵੇਅਰ ਤੋਂ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਐਨਕਰੇਜਿੰਗ ਆ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਆ ਤੇ ਕਹਿੰਦੇ ਵੀ ਆਈ ਹੋਪ ਦੈਟ ਇਟ ਹੋਲਡਸ। ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਹੈ। ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਨੇ ਇੱਕ ਬਿੱਲ ਦੇ ਉੱਤੇ ਸਾਈਨ ਕੀਤੇ ਨੇ, ਜਿਸ ਤੋਂ ਬਾਅਦ ਕੈਲੀਫੋਰਨੀਆ ਨੇ ਦੀਵਾਲੀ ਦੇ ਉੱਤੇ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਪ੍ਰਵਾਸੀਆਂ ਦੇ ਲਈ ਕਹਿੰਦੇ ਵੀ ਇਹ ਇਤਿਹਾਸਕ ਘਟਨਾਕ੍ਰਮ ਹੈ ਜਿਹਦੇ ਤਹਿਤ ਕੈਲੀਫੋਰਨੀਆ ਨੇ ਦੀਵਾਲੀ ਦੇ ਉੱਤੇ ਸਰਕਾਰੀ ਛੁੱਟੀ ਕੀਤੀ ਆ। ਕੈਲੀਫੋਰਨੀਆ ਕਹਿੰਦੇ ਵੀ ਅਮਰੀਕਾ ਦਾ ਤੀਜਾ ਸੂਬਾ ਬਣ ਗਿਆ ਜਿਹਨੇ ਭਾਰਤ ਦੇ ਰੌਸ਼ਨੀਆਂ ਦੇ ਤਿਉਹਾਰ ਨੂੰ ਅਧਿਕਾਰਕ ਤੌਰ ਦੇ ਉੱਤੇ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਗੈਵਨ ਨਿਊਸਮ ਦੇ ਦਫ਼ਤਰ ਦੇ ਵਿੱਚੋਂ ਪਤਾ ਲੱਗਾ ਵੀ ਉਹਨਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਪੇਸ਼ ਕੀਤਾ ਗਿਆ ਜਿਹੜਾ ਬਿੱਲ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨੀ ਜਾਵੇ, ਉਸ ਬਿੱਲ ਦੇ ਉੱਤੇ ਦਸਤਖਤ ਕੀਤੇ ਨੇ। ਸਤੰਬਰ ਦੇ ਵਿੱਚ AB 268 ਨਾਮ ਦਾ ਇਹ ਬਿੱਲ ਕੈਲੀਫੋਰਨੀਆ ਵਿਧਾਨ ਸਭਾ ਦੇ ਦੋਵੇਂ ਸਦਨਾਂ ਦੇ ਵਿੱਚੋਂ ਪਾਸ ਕੀਤਾ ਗਿਆ ਸੀ ਅਤੇ ਉਸ ਤੇ ਨਿਊਸਮ ਦੇ ਆਖਰੀ ਫੈਸਲੇ ਦੀ ਉਡੀਕ ਜਿਹੜੀ ਉਹ ਕੀਤੀ ਜਾ ਰਹੀ ਸੀ।
ਕਾਲੜਾ ਨੇ ਕਿਹਾ ਕਿ ਪਿਛਲੇ ਮਹੀਨੇ ਗੱਲ ਕਹੀ ਸੀਗੀ ਕਿ ਕੈਲੀਫੋਰਨੀਆ ਦੇ ਵਿੱਚ ਭਾਰਤੀ ਅਮਰੀਕੀਆਂ ਦੀ ਵੱਡੀ ਆਬਾਦੀ ਆ ਤੇ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨੇ ਜਾਣ ਦੇ ਨਾਲ ਲੱਖਾਂ ਕੈਲੀਫੋਰਨੀਆ ਵਾਸੀਆਂ ਤੱਕ ਇਸ ਦਾ ਸੁਨੇਹਾ ਪਹੁੰਚੇਗਾ ਜੋ ਇਸ ਨੂੰ ਮਨਾਉਂਦੇ ਨੇ ਤੇ ਇੱਥੇ ਜਿਹੜੀ ਵਿਭਿੰਨਤਾ ਹੈ, ਜਿਹੜੀ ਡਾਇਵਰਸਿਟੀ ਆ, ਉਹਦੇ ਨਾਲ ਭਰੇ ਸਾਡੇ ਸੂਬੇ ਦੇ ਵਿੱਚ ਕਈ ਲੋਕਾਂ ਨੂੰ ਇਹ ਅਪਣਾਉਣ ਦੇ ਵਿੱਚ ਸਹਾਇਤਾ ਮਿਲੂਗੀ। ਉਹਨਾਂ ਨੇ ਕਿਹਾ ਕਿ ਜਿਹੜੀ ਦੀਵਾਲੀ ਦਾ ਤਿਉਹਾਰ ਆ ਸਦਭਾਵਨਾ, ਸ਼ਾਂਤੀ ਤੇ ਏਕੇ ਦੀ ਭਾਵਨਾ ਦਾ ਸੁਨੇਹਾ ਦਿੰਦਾ ਤੇ ਸਾਰੇ ਫਿਰਕਿਆਂ ਨੂੰ ਇਕਜੁੱਟ ਕਰਦਾ। ਅਕਤੂਬਰ 2024 ਦੀ ਗੱਲ ਆ ਜਦੋਂ ਪੈਂਸਿਲਵੇਨੀਆ ਦੇ ਵਿੱਚ ਅਤੇ ਮੌਜੂਦਾ ਵਰ੍ਹੇ 2025 ਦੇ ਵਿੱਚ ਕਨੈਟੀਕਟ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਜੀ ਬਿਲਕੁਲ। ਸੋ ਸਟਾਰਟਿੰਗ 2026 ਜਿਹੜੀ ਦੀਵਾਲੀ ਦੀ ਛੁੱਟੀ ਹੋਊਗੀ ਕੈਲੀਫੋਰਨੀਆ ਦੇ ਵਿੱਚ, ਜੀ ਆਫੀਸ਼ੀਅਲ ਛੁੱਟੀ ਹੋਊਗੀ। ਇਹ ਕੈਲੀਫੋਰਨੀਆ ਦੇ ਗਵਰਨਰ ਨੇ ਮੰਗਲਵਾਰ ਨੂੰ ਜਿਹੜਾ ਬਿੱਲ ਆ ਉਹ ਸਾਈਨ ਕਰ ਦਿੱਤਾ। ਇਸ ਬਿੱਲ ਨੂੰ ਜਿਹੜੇ ਬੇ ਏਰੀਏ ਦੇ ਅਸੈਂਬਲੀ ਮੈਂਬਰ ਐਸ਼ ਕਾਲਰਾ ਉਹ ਲੈ ਕੇ ਆਏ ਸੀਗੇ। ਸੋ ਪਹਿਲੀ ਛੁੱਟੀ 2026 ਦੇ ਵਿੱਚ ਦੀਵਾਲੀ ਨੂੰ ਹੋਊਗੀ। ਇਸ ਸਾਲ ਜਿਹੜੀ ਦੀਵਾਲੀ ਆ ਉਹ 20 ਅਕਤੂਬਰ ਨੂੰ ਆ। ਬਹੁਤ ਸਾਰੇ ਜਿਹੜੇ ਹਿੰਦੂ ਮੰਦਰ ਆ ਉਹਨਾਂ ਦੇ ਜਿਹੜੇ ਪ੍ਰੀਸਟ ਆ ਉਹਨਾਂ ਨੇ ਵਧਾਈਆਂ ਦਿੱਤੀਆਂ ਆ। ਗੋਪਾਲਾ ਅਜ਼ਰਊਪਾ ਪ੍ਰੈਜ਼ੀਡੈਂਟ ਹੈਗੇ ਆ। ਸ੍ਰੀ ਸਤਿਆ ਨਾਰਾਇਣ ਸਵਾਮੀ ਦੇਵਸਥਾਮ ਹਿੰਦੂ ਟੈਂਪਲ ਮਿਲਪੀਟਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਆਪ 'ਚ ਹੁਣ ਪ੍ਰਾਊਡ ਤੇ ਹੈਪੀ ਜਿਹੜੇ ਆ ਉਹ ਫੀਲ ਕਰਦੇ ਹੈਗੇ ਆ। ਕਹਿੰਦੇ ਭਈ ਕੰਟਰੀ ਆਫ ਇਮੀਗ੍ਰੈਂਟਸ ਆ, ਇਹ ਤੋਂ ਪ੍ਰੂਫ ਸ਼ੋ ਹੋ ਰਿਹਾ ਹੈਗਾ ਆ। ਮਿਲਪੀਟਸ ਦਾ ਮੰਦਿਰ ਕਹਿੰਦੇ ਆਲਰੇਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਦੀਵਾਲੀ ਆ ਉਸ ਨੂੰ ਮਨਾਉਂਦਾ ਹੈਗਾ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਹਿੰਦੂ ਆ ਇਸ ਦੀਵਾਲੀ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਉਂਦੇ ਹੈਗੇ ਆ। ਤੇ ਫਰੀਮੌਂਟ ਦੇ ਰੈਜ਼ੀਡੈਂਟ ਰਮੇਸ਼ ਕੌਂਡਾ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਗਲੋਬਲ ਫੈਸਟੀਵਲ ਬਣਦਾ ਜਾ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਜਿਹੜੀ ਹੋਲੀ ਆ ਉਹ ਵੀ ਬਹੁਤ ਲਾਰਜ ਸਕੇਲ ਤੇ ਅਮਰੀਕਾ ਦੇ ਵਿੱਚ ਮਨਾਈ ਜਾਂਦੀ ਹੈਗੀ ਆ ਅਪ੍ਰੈਲ ਮਹੀਨੇ ਦੇ ਵਿੱਚ। ਤੇ ਹੁਣ ਜਿਹੜੀ ਦੀਵਾਲੀ ਆ, ਦੀਵਾਲੀ ਦੀ ਆਫੀਸ਼ੀਅਲ ਛੁੱਟੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਆ ਉਹ ਕੈਲੀਫੋਰਨੀਆ 'ਚ ਅਗਲੇ ਸਾਲ ਤੋਂ ਸ਼ੁਰੂ ਹੋਣ ਜਾ ਰਹੀ ਹੈਗੀ ਆ। ਜੀ ਸਟੇਟ ਲੈਜਿਸਲੇਟਿਵ ਜਿਹੜੇ ਐਨਾਲਿਸਟ ਰਿਪੋਰਟਸ ਆ ਉਹਨਾਂ ਦੇ ਮੁਤਾਬਕ ਇਹ ਦੱਸਿਆ ਵੀ ਜਿਹੜੀਆਂ ਛੁੱਟੀਆਂ ਆ ਉਹਨਾਂ ਦੇ ਵਿੱਚ ਨਵੇਂ ਸਾਲ ਦੀ ਛੁੱਟੀ, ਨਿਊ ਈਅਰ ਡੇ, ਡਾਕਟਰ ਮਾਰਟਨ ਲੂਥਰ ਕਿੰਗ ਉਹਨਾਂ ਦੀ ਛੁੱਟੀ, ਲਿੰਕਨ ਡੇ, ਵਾਸ਼ਿੰਗਟਨ ਡੇ, ਸੀਜ਼ਰ ਸ਼ਾਵੇਜ਼ ਡੇ, ਜੀਨੋਸਾਈਡ ਰਿਮੈਂਬਰੈਂਸ ਡੇ, ਮੈਮੋਰੀਅਲ ਡੇ, ਜੂਨਟੀਨਥ, ਇੰਡੀਪੈਂਡੈਂਸ ਡੇ, ਐਡਮਿਸ਼ਨ ਡੇ, ਨੇਟਿਵ ਅਮਰੀਕਨ ਡੇ, ਇੰਡੀਜੀਨੀਅਸ ਪੀਪਲਸ ਡੇ ਤੇ ਕ੍ਰਿਸਮਸ ਤੇ ਗੁੱਡ ਫਰਾਈਡੇ ਦੀਆਂ ਜਿਹੜੀਆਂ ਥੈਂਕਸਗਿਵਿੰਗ ਦੀਆਂ ਛੁੱਟੀਆਂ ਹੁੰਦੀਆਂ ਹੀ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਗਵਰਨਰ ਦੀ ਰੇਸ ਦੇ ਵਿੱਚ ਅੱਗੇ ਜਾ ਕੇ ਲੜਨ ਜਾ ਰਹੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਆ। ਜਦੋਂ ਉਹ ਟੀਵੀ ਇੰਟਰਵਿਊ ਦੇ ਰਹੇ ਸਨ ਜਿਹਦੇ ਵਿੱਚ ਕੇਟੀ ਪੋਰਟਰ ਜਿਹੜੇ ਅਗਲੀ ਚੋਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ, ਉਹ ਕਹਿੰਦੇ ਵੀ ਜਦੋਂ ਰਿਪੋਰਟਰ ਨੇ ਉਹਨਾਂ ਕੋਲੋਂ ਸਵਾਲ ਪੁੱਛੇ ਖਾਸ ਕਰਕੇ ਫੈਡ ਦੇ ਨਾਲ ਉਲਝਣ ਦੇ ਜਾਂ ਟਰੰਪ ਨੂੰ ਜਿਹੜੀਆਂ ਵੋਟਾਂ ਪਈਆਂ ਨੇ, ਆਪਾਂ ਦੇਖਿਆ ਸੀਗਾ ਕਿ ਵੋਟਾਂ ਦੇ ਮਾਮਲੇ ਦੇ ਵਿੱਚ ਜਿਹੜਾ ਟਰੰਪ ਆ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚੋਂ ਲੀਡ ਜਿਹੜੀ ਆ ਵੋਟ ਪਰਸੈਂਟੇਜ ਦੇ ਮਾਮਲੇ ਦੇ ਵਿੱਚ ਹਾਸਲ ਕੀਤੀ ਸੀਗੀ। ਸੋ ਉਹ ਜਦੋਂ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ, ਰਿਪੋਰਟਰ ਦਾ ਜਿਹੜਾ ਨਾਮ ਆ ਉਹ ਦੱਸਿਆ ਗਿਆ ਜੂਲੀ ਵਾਟਸ। ਤੇ ਕਹਿੰਦੇ ਵੀ CBS ਦੇ ਵੱਲੋਂ ਇਹ ਜਿਹੜੀ ਇੰਟਰਵਿਊ ਰਿਲੀਜ਼ ਕੀਤੀ ਗਈ ਆ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਉਹ ਕਹਿੰਦੇ ਵੀ 40% ਦੇ ਜਿਹੜੇ ਕੈਲੀਫੋਰਨੀਆ ਦੇ ਵੋਟਰ ਨੇ ਉਹ ਤਾਂ ਟਰੰਪ ਨੂੰ ਸਪੋਰਟ ਕਰਦੇ ਨੇ। ਕਹਿੰਦੇ ਵੀ ਇਸ ਗੱਲ ਤੋਂ ਇਹ ਬੀਬੀ ਜਿਹੜੀ ਆ ਔਖੀ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਦੀ ਕਾਫੀ ਜਿਹੜੀ ਆ ਉਹ ਗੱਲਬਾਤ ਉਹ ਐਕਸਚੇਂਜ ਹੁੰਦੀ ਆ ਤੇ ਕਹਿੰਦੇ ਵੀ ਵਾਟਸ ਨੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਬਚਾਉਣ ਦਾ ਯਤਨ ਵੀ ਕੀਤਾ ਤੇ ਪਰ ਉਹ ਕਹਿੰਦੇ ਵੀ ਅਖੀਰ ਦੇ ਉੱਤੇ ਜਿਹੜਾ ਉਹਦਾ ਜਵਾਬ ਸੀਗਾ ਉਹ ਕਹਿੰਦੀ ਵੀ ਆਈ ਡੋਂਟ ਕੇਅਰ, ਮੈਂ ਇਸ ਦੀ ਪਰਵਾਹ ਨਹੀਂ ਕਰਦੀ। ਸੋ ਜਿਹੜੇ ਪੋਲੀਟੀਕਲ ਕੰਸਲਟੈਂਟ ਨੇ ਟੌਲ ਐਸਲਿਕ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਇਹ ਜਿਹੜੀ ਉਹਨਾਂ ਦੀ ਸਥਿਤੀ ਸੀ ਉਹ ਬੜੀ ਫਸਣ ਵਾਲੀ ਸਥਿਤੀ ਸੀ। ਉਹ ਮਤਲਬ ਰਿਪੋਰਟਰ ਦੀਆਂ ਗੱਲਾਂ ਦੇ ਵਿੱਚ ਉਲਝ ਗਏ ਤੇ ਅਖੀਰ ਉਹਨਾਂ ਨੇ ਕਿਹਾ ਵੀ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜਦ ਕਿ ਉਹ ਇੱਕ ਪੋਲੀਟੀਕਲ ਹਸਤੀ ਨੇ ਤੇ ਇਸ ਜਵਾਬ ਨੂੰ, ਇਸ ਸਵਾਲ ਨੂੰ ਉਹ ਡਿਟੇਲਡ ਰੂਪ ਦੇ ਵਿੱਚ ਵੀ ਜਿਹੜਾ ਉਹ ਰਿਪੋਰਟਰ ਦੇ ਸਾਹਮਣੇ ਰੱਖ ਸਕਦੇ ਸੀਗੇ। ਪਰ ਫਿਰ ਵੀ ਕਹਿੰਦੇ ਵੀ ਇਹ ਜਿਹੜਾ ਉਹ ਕੇਟੀ ਪੋਰਟਰ ਦਾ ਜੇਕਰ ਮੀਡੀਆ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਰਹਿੰਦਾ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਲਈ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਹੋਊਗਾ। ਰਿਪੋਰਟਰ ਨੂੰ ਟਰੰਪ ਦੇ ਨਾਲ ਸੰਬੰਧਿਤ ਮਾਮਲੇ ਉੱਤੇ ਕਹਿੰਦੇ ਵੀ ਇਸ ਤਰ੍ਹਾਂ ਦੀ ਤਲਖ ਕਲਾਮੀ ਕਰਨੀ ਜਾਂ ਕੋਈ ਸਿੱਧੇ ਸਵਾਲ ਦੇ ਦੇਣੇ ਤਾਂ ਉਹ ਕਹਿੰਦੇ ਵੀ ਇਹ ਕੋਈ ਬਹੁਤ ਵਧੀਆ ਜਾਂ ਕੋਈ ਸ਼ਾਨਦਾਰ ਪੋਲੀਟੀਕਲ ਮਾਹੌਲ ਦਾ ਜਾਂ ਸ਼ਾਨਦਾਰ ਪੋਲੀਟੀਕਲ ਇੰਟਰਵਿਊ ਦਾ ਕੋਈ ਸਿਨਾਰੀਓ ਨਹੀਂ ਆ। ਆਪਾਂ ਨੂੰ ਪਤਾ ਹੀ ਆ ਵੀ ਇੱਥੇ ਵੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਦੇ ਜਿਹੜੇ ਬੰਦੇ ਨੇ, ਲੀਡਰ ਨੇ, ਉਹਨਾਂ ਦੀ ਵਿੱਚ ਦੌੜ ਇੱਕ ਬਹੁਤ ਵੱਡੀ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਦੌੜ ਦੇ ਵਿੱਚ ਹੋ ਸਕਦਾ, ਆਪਾਂ ਪੱਕਾ ਨਹੀਂ ਕਹਿ ਸਕਦੇ, ਜਿਹਦੇ ਵਿੱਚ ਤੁਸੀਂ ਜਿਹੜੇ ਕਮਲਾ ਹੈਰਿਸ ਨੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਚੋਣ ਗਵਾ ਚੁੱਕੇ ਨੇ, ਹਾਰ ਚੁੱਕੇ ਨੇ, ਉਹ ਵੀ ਤੁਹਾਨੂੰ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਵਿੱਚ ਸਰਗਰਮ ਨਜ਼ਰ ਆਉਣ। ਜੀ
ਗਵਰਨਮੈਂਟ ਸ਼ਟਡਾਊਨ ਦੇ ਨਾਲ ਆਈਆਰਐਸ ਨੇ ਕਿਹਾ ਵੀ ਉਹ ਲਗਭਗ 46% ਸੌਰੀ 46% ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਫਰਲੋ ਕਰਨ ਜਾ ਰਹੇ ਹੈਗੇ ਆ ਅੱਜ ਤੋਂ। ਜੀ 34,000 EMPLOYEES ਦੀ ਆਈਆਰਐਸ ਦੇ ਜਿਹੜੇ EMPLOYEES ਆ ਉਹਨਾਂ ਦੀ ਛੁੱਟੀ ਕੀਤੀ ਜਾ ਰਹੀ ਹੈਗੀ ਆ। ਤੇ ਏਜੰਸੀ ਨੇ ਇਹ ਵੀ ਦੱਸਿਆ ਵੀ ਟੈਂਪਰੇਰੀਲੀ ਉਹ ਬਹੁਤ ਸਾਰੇ ਜਿਹੜੀਆਂ ਟੈਕਸ ਸਰਵਿਸਿਜ਼ ਆ ਉਹ ਪੌਜ਼ ਕਰਨ ਜਾ ਰਹੇ ਆ, ਉਹਨਾਂ ਨੂੰ ਬੰਦ ਕਰਨ ਜਾ ਰਹੇ, ਖਾਸ ਕਰਕੇ ਆਨਸਰਿੰਗ ਫੋਨ ਕਾਲਸ। ਇੰਡੀਪੈਂਡੈਂਟ ਟੈਕਸ ਪੇਅਰ ਐਡਵੋਕੇਟ ਸਰਵਿਸਿਜ਼ ਆਪਣਾ ਆਪਰੇਸ਼ਨ ਸੀਜ਼ ਕਰ ਦਊਗੀ ਜਦੋਂ ਤੱਕ ਫੰਡਿੰਗ ਨਹੀਂ ਹੁੰਦੀ ਗਵਰਨਮੈਂਟ ਦੀ, ਜਾਂ ਦੁਬਾਰਾ ਕੀ ਫਿਰ EMPLOYEES ਨੂੰ ਨਹੀਂ ਕਿਹਾ ਜਾਂਦਾ ਵੀ ਤੁਸੀਂ ਵਾਪਸ ਇੱਥੇ ਆ ਜਾਓ। ਤੇ ਕਹਿੰਦੇ ਵੀ ਮੋਸਟਲੀ ਜਿਹੜਾ ਐਡਮਿਨਿਸਟ੍ਰੇਟਿਵ ਫੰਕਸ਼ਨਸ ਹੈਗੀਆਂ ਉਹ ਟੋਟਲੀ ਜਿਹੜੀਆਂ ਰੁਕ ਗਈਆਂ ਹੈਗੀਆਂ, ਤੇ ਪਲਾਨਿੰਗ ਕਰਨੀ ਸੀ ਫਿਊਚਰ 'ਚ ਕੀ ਹੋਣਾ ਉਹ ਵੀ ਸਾਰਾ ਕੁਝ ਰੁਕ ਗਿਆ ਹੈਗਾ। ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਅਮਰੀਕਨ ਲੋਕਾਂ ਨੇ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ, ਵਾਈਟਲ ਸਰਵਿਸਿਜ਼ ਆ ਜੋ ਆਈਆਰਐਸ ਪ੍ਰੋਵਾਈਡ ਕਰਦੇ ਆ ਉਹ ਗਵਾ ਲਈਆਂ ਹੈਗੀਆਂ, ਉਹ ਉਹਨਾਂ ਨੂੰ ਮਿਲ ਨਹੀਂ ਰਹੀਆਂ ਹੈਗੀਆਂ। ਨੈਸ਼ਨਲ ਟ੍ਰੇਜਰੀ EMPLOYEES ਯੂਨੀਅਨ ਦੇ ਪ੍ਰੈਜ਼ੀਡੈਂਟ ਡੋਰੀਨ ਗ੍ਰੀਨਵਾਲਡ ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਅਮਰੀਕਨਸ ਨੂੰ ਹੁਣ ਲੰਮਾ ਸਮਾਂ ਜਿਹੜੀ ਵੇਟ ਕਰਨੀ ਪਊਗੀ ਤੇ ਇਨ ਐਕਸਚੇਂਜ ਟੂ ਦਾ ਟੈਕਸ ਕੋਡ ਤੇ ਬੈਕਲੌਗਸ ਦੇ ਲਈ। ਜਿਹੜੇ ਟੈਕਸ ਪੇਅਰਸ ਆ ਅਰਾਊਂਡ ਦਾ ਕੰਟਰੀ ਉਹਨਾਂ ਦੇ ਕੋਲ ਕਾਫੀ ਔਖਾ ਸਮਾਂ ਹੋਊਗਾ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈਗੀ ਆ ਆਈਆਰਐਸ ਤੇ ਜਾਂ ਟੈਕਸਸ ਦੇ ਸੰਬੰਧ ਦੇ ਵਿੱਚ। ਫਾਈਲਿੰਗ ਜਿਹੜੀ ਡੈਡਲਾਈਨ ਆ ਟੈਕਸ ਪੇਅਰ ਦੀ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਅਕਤੂਬਰ 15 ਜਿਹੜੀ ਡੈਡਲਾਈਨ ਸੀਗੀ ਤੇ ਹੁਣ ਥੋੜੇ ਦਿਨ ਰਹਿ ਗਏ ਹੈਗੇ ਆ, ਤੇ ਪਰ ਜੇ 34,000 ਬੰਦੇ ਜਿਹੜੇ ਆ ਲੇ ਆਫ ਕਰ ਦਿੱਤੇ ਤੇ ਉਹ ਕੀ ਕਰੂਗੇ। ਸੋ ਕਿਸੇ ਤਰ੍ਹਾਂ ਦੀ ਪਲਾਨਿੰਗ ਨਹੀਂ ਹੈਗੀ ਕੀਤੀ ਗਈ ਸੀ ਤੇ ਜੇ ਇੱਕ ਤਰ੍ਹਾਂ ਦੇ ਨਾਲ ਸ਼ਟਡਾਊਨ ਹੁੰਦਾ ਤੇ ਕਿਸ ਤਰ੍ਹਾਂ ਜਿਹੜਾ ਇਸ ਨੂੰ ਆਪਰੇਟ ਕਰਦੇ ਰੱਖੋਗੇ। ਸੋ ਕਹਿੰਦੇ ਵੀ ਜਿਹੜੇ ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ। 34,000 ਤੋਂ ਲੈ ਕੇ 40,000 ਦੇ ਕਰੀਬ ਜਿਹੜੇ EMPLOYEE ਆ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ। ਅਲਟੀਮੇਟਲੀ ਜਿਹੜੇ ਆਮ ਲੋਕ ਆ ਜਿਹੜੀਆਂ ਜਿਨ੍ਹਾਂ ਨੂੰ ਸਰਵਿਸਿਜ਼ ਚਾਹੀਦੀਆਂ ਉਹ ਹਰਟ ਹੋਣਗੇ। ਜੀ ਅਗਲੀ ਗੱਲ ਕਰੀਏ, ਕਹਿੰਦੇ ਵੀ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ, ਪਬਲਿਕ ਸਕੂਲਾਂ ਦੇ ਵਿੱਚ ਹੁਣ ਜਿਹੜਾ ਅਲਟਰਾ ਪ੍ਰੋਸੈਸਡ ਫੂਡ ਆ ਉਹ ਨਹੀਂ ਦਿੱਤਾ ਜਾਊਗਾ ਬੱਚਿਆਂ ਨੂੰ ਖਾਣ ਵਾਸਤੇ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਬਿੱਲ ਸਾਈਨ ਕੀਤਾ ਜਿਹਨੂੰ ਅਸੈਂਬਲੀ ਬਿੱਲ 1264 ਦੱਸਿਆ ਗਿਆ, ਜਿਹੜਾ ਜੁੜਿਆ ਹੋਇਆ ਰੀਅਲ ਫੂਡ ਦੇ ਨਾਲ, ਹੈਲਥੀ ਕਿਡਜ਼ ਐਕਟ ਦੇ ਨਾਲ, ਤੇ ਨਾਲ ਹੀ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੂੰ ਇਹ ਡਾਇਰੈਕਟ ਕਰਦਾ ਹੈ ਕਿ ਤੁਸੀਂ ਆਇਡੈਂਟੀਫਾਈ ਕਰਨਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਜਿਹੜਾ ਉਹ ਕੈਲੀਫੋਰਨੀਆ ਦੇ ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਨਾ ਦਿੱਤਾ ਜਾਵੇ। ਇਹ ਕਹਿੰਦੇ ਵੀ ਇਹ ਜਿਹੜਾ ਇਹਦੀ ਤੇ ਚਰਚਾ ਜਿਹੜੀ ਆ ਉਹ ਚੱਲ ਹੀ ਰਹੀ ਸੀ ਕਾਫੀ ਲੰਬੇ ਸਮੇਂ ਤੋਂ, ਤੇ ਉਹ ਕਹਿੰਦੇ ਵੀ ਜਿਹੜਾ ਸਾਡੇ ਪਬਲਿਕ ਸਕੂਲ ਨੇ ਉਹ ਸਰਵ ਨਹੀਂ ਕਰ ਸਕਦੇ ਸਟੂਡੈਂਟ ਨੂੰ ਉਹ ਫੂਡ ਜਿਹੜਾ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਹਾਰਮ ਕਰਦਾ ਹੋਵੇ, ਜਿਹਦੇ ਵਿੱਚ ਡੇਂਜਰਸ ਕੈਮੀਕਲ ਐਡੀਟਿਵਸ ਹੋਣ, ਤੇ ਨਾਲ ਹੀ ਉਹ ਕਹਿੰਦੇ ਵੀ ਉਹਦੇ ਤੋਂ ਖਤਰਾ ਹੋਵੇ ਬੱਚਿਆਂ ਦੀ ਜਾਨ ਨੂੰ। ਅਸੈਂਬਲੀ ਮੈਂਬਰ ਜੇਸੀ ਗੈਬਰੀਅਲ ਜਿਹੜੇ ਨੇ ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀਗਾ, ਤੇ ਉਸ ਤੋਂ ਬਾਅਦ ਡੈਮੋਕ੍ਰੈਟਸ ਤੇ ਜਿਹੜੇ ਰਿਪਬਲਿਕਨ ਨੇ ਉਹਨਾਂ ਨੇ ਇਸ ਬਿੱਲ ਨੂੰ ਜੁਆਇਨ ਕੀਤਾ, ਤੇ ਇਹਨੂੰ ਪ੍ਰਾਇਓਰਟੀ ਦੇ ਆਧਾਰ ਤੇ ਜਿਹੜੀ ਜਵਾਕਾਂ ਦੀ ਹੈਲਥ, ਬੱਚਿਆਂ ਦੀ ਹੈਲਥ ਤੇ ਸੇਫਟੀ ਨੂੰ ਲੈ ਕੇ ਉਹ ਕਹਿੰਦੇ ਵੀ ਇਹਦੇ ਨਾਲ ਜੁੜਿਆ ਹੋਇਆ, ਤੇ ਇਹਨੂੰ ਜਿਹੜਾ ਬਾਈਪਾਰਟੀਜ਼ਨ ਜਿਹੜਾ ਉਹਨੂੰ ਪਾਸ ਕਰਵਾ ਦਿੱਤਾ ਗਿਆ। ਬਿੱਲ ਜਿਹੜਾ ਉਹ ਸਕੂਲਾਂ ਨੂੰ ਇਹ ਰਿਕੁਆਇਰ ਕਰੂਗਾ ਕਿ ਜਿਹੜਾ ਵੀ ਫੂਡ ਉਹ ਦੇ ਰਹੇ ਨੇ ਸਕੂਲ ਫੂਡਸ ਦੇ ਵਿੱਚ ਜਾਂ ਉਹ ਅਲਟਰਾ ਪ੍ਰੋਸੈਸਡ ਨਾ ਹੋਵੇ, ਤੇ ਨਾਲ ਹੀ ਕਹਿੰਦੇ ਵੀ ਜੁਲਾਈ 2029 ਤੱਕ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਉਹਦੀ ਜਿਹੜੀ ਡੇਟ ਆ ਉਹ ਐਕਸਪਾਇਰੀ ਤੇ ਜਾਂ ਬਿਗਿਨਿੰਗ ਜਿਹੜੀ ਆ ਉਹ ਜੁਲਾਈ 2032 ਤੱਕ ਲਾਸਟ ਨਾ ਹੋਵੇ। ਵੈਂਡਰ ਜਿਹੜੇ ਨੇ ਜਿਹੜੇ ਫੂਡ ਡਿਲੀਵਰ ਕਰਦੇ ਨੇ ਜਾਂ ਜਿਨ੍ਹਾਂ ਤੋਂ ਵੀ ਕੈਲੀਫੋਰਨੀਆ ਦੇ ਜਿਹੜੇ ਸਕੂਲ ਨੇ ਉਹ ਫੂਡ ਖਰੀਦਦੇ ਨੇ ਜਾਂ ਲੈਂਦੇ ਨੇ, ਤਾਂ ਇਹ ਕਹਿੰਦੇ ਵੀ ਜਿਹੜੇ ਵੀ ਹੁਣ ਅਗਲੇ ਇਹਨਾਂ ਦੇ ਆਪਸ ਵਿੱਚ ਜਿਹੜੀ ਡੀਲਸ ਤੈਅ ਹੋਣਗੀਆਂ ਉਹਨਾਂ ਦੇ ਵਿੱਚ ਜਿਹੜੇ ਸਾਰੇ ਮਾਪਦੰਡ ਆ ਉਹ ਤੈਅ ਕੀਤੇ ਜਾਣਗੇ। ਸੋ ਇਹ ਚੰਗੀ ਗੱਲ ਆ ਜਵਾਕਾਂ ਦੇ ਪਹਿਲ ਦੇ ਆਧਾਰ ਤੇ। ਕਹਿੰਦੇ ਕਿ ਗੈਬਰੀਅਲ ਜਿਹੜਾ ਉਹਨਾਂ ਨੇ ਇੱਕ ਹੋਰ ਵੀ ਜਿਹੜੇ ਬਿੱਲ ਨੇ ਆਥਰ ਕੀਤੇ ਨੇ, ਲਿਖੇ ਨੇ, ਜਿਨ੍ਹਾਂ ਦੇ ਵਿੱਚ ਕੈਲੀਫੋਰਨੀਅਨਸ ਨੂੰ ਇੱਕ ਹੈਲਥੀ ਫੂਡ ਖਾਣ ਦਾ ਜਿਹੜਾ ਰਾਈਟ ਆ ਹੋਣਾ ਚਾਹੀਦਾ। ਸੋ 2023 ਦੇ ਵਿੱਚ ਉਹਨਾਂ ਨੇ 418 ਬਿੱਲ ਲਿਆਂਦਾ ਸੀਗਾ, ਜਿਹਦਾ ਉਦੇਸ਼ ਇਹ ਸੀਗਾ, ਜਿਹਦਾ ਮੰਤਵ ਇਹ ਸੀਗਾ ਵੀ ਜਿਹੜੇ ਲੋਕਾਂ ਦੇ ਨਾਲ ਸਿਹਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾਂਦਾ ਉਹ ਬੰਦ ਹੋਣਾ ਚਾਹੀਦਾ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਸ਼ਿਕਾਗੋ ਦੇ ਵਿੱਚ ਇੱਕ ਯੂਐਸ ਡਿਸਟ੍ਰਿਕਟ ਜੱਜ ਨੇ ਰੂਲ ਕੀਤਾ ਆ ਵੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਜਿਹੜੇ ਏਜੰਟਸ ਆ ਉਹਨਾਂ ਨੇ ਵਾਇਲੇਸ਼ਨ ਕੀਤੀ ਹੈਗੀ ਆ ਜਿਹੜੀ ਕਿ ਪਹਿਲਾਂ ਐਗਰੀ ਕੀਤੀ ਗਈ ਸੀ ਕੌਨਸੈਂਟ ਡਿਗਰੀ ਓਵਰ ਵਾਰੰਟਲੈਸ ਅਰੈਸਟ ਇਨ ਸ਼ਿਕਾਗੋ ਏਰੀਆ, ਤੇ ਅਨਲਾਫੁਲ ਡਿਟੇਨਰ ਮੋਰ ਦੈਨ 2 ਡਜ਼ਨ ਪੀਪਲ ਜਿਹੜੇ ਸੀਗੇ
ਉਹ ਪਹਿਲੇ ਮਹੀਨੇ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣਾ ਚਾਰਜ ਲਿਆ ਸੈਕੰਡ ਐਡਮਿਨਿਸਟ੍ਰੇਸ਼ਨ ਦਾ, ਉਹਦੇ ਵਿੱਚ ਅਰੈਸਟ ਕੀਤੇ ਗਏ ਸੀ। ਕੋਲੈਟਰਲ ਅਰੈਸਟ ਔਰ ਦ ਪੀਪਲ ਅਰੈਸਟਡ, ਜਦੋਂ ਆਈਸ ਵਾਲੇ ਏਜੰਟ ਪੈਟਰੋਲ ਕਰ ਰਹੇ ਸਟਰੀਟ ਤੇ, ਬਿਨਾਂ ਕਿਸੇ ਸਾਈਨਡ ਵਾਰੰਟ ਤੋਂ ਉਹ ਕਹਿੰਦੇ ਭਈ ਨਹੀਂ ਕਰ ਸਕਦੇ ਹੈਗੇ। ਆਪਰੇਸ਼ਨ ਮਿਡਵੇ ਬਲੇਜ਼ ਜਿਹੜਾ ਆਲਰੇਡੀ ਉੱਥੇ ਚੱਲ ਰਿਹਾ ਹੈਗਾ, ਜਿਸ ਨੂੰ ਲੈ ਕੇ ਸ਼ਿਕਾਗੋ ਦੇ ਗਵਰਨਰ ਤੇ ਇਲੀਨੋਇਸ ਦੇ ਗਵਰਨਰ ਤੇ ਸ਼ਿਕਾਗੋ ਦੇ ਮੇਅਰ ਜਿਹੜੇ ਆ ਉਹ ਟਰੰਪ ਉਹਨਾਂ ਦੇ ਨਾਲ ਪੂਰਾ ਅੜਿੱਕਾ ਲਈ ਬੈਠੇ ਹੈਗੇ ਆ। ਯੂਐਸ ਡਿਸਟ੍ਰਿਕਟ ਜੱਜ ਜੈਫਰੀ ਕੂਮਿੰਗਸ ਨੇ ਇਹ ਲਿਮਿਟਸ ਜਿਹੜੀਆਂ ਆ ਉਹ ਇੰਪੋਜ਼ ਕੀਤੀਆਂ ਸੀਆਂ ਵੀ ਏਜੰਟਸ ਕਦੋਂ ਜਿਹੜੇ ਅਰੈਸਟ ਕਰ ਸਕਦੇ ਹੈਗੇ ਆ, ਤੇ ਉਹਨਾਂ ਨੇ ਕੌਨਸੈਂਟ ਡਿਕਰੀ ਜਿਹੜੀ ਆ ਉਸ ਨੂੰ ਕਿਹਾ ਸੀ ਐਕਸਟੈਂਡ ਮੈਂ ਕਰ ਰਿਹਾ ਹੈਗਾ ਅੰਟਲ ਫਰਵਰੀ 2026 ਤੱਕ। ਸੋ 900 ਦੇ ਕਰੀਬ ਆਲਰੇਡੀ ਜਿਹੜਾ ਇਸ ਆਪਰੇਸ਼ਨ ਦੇ ਦੌਰਾਨ ਆਈਸ ਵਾਲਿਆਂ ਨੇ ਬੰਦੇ ਜਾਂ ਬੀਬੀਆਂ ਸ਼ਿਕਾਗੋ ਤੋਂ ਚੱਕ ਲਈਆਂ ਹੈਗੀਆਂ। ਪਰ ਜੱਜ ਸਾਹਿਬ ਇਹ ਕਹਿ ਰਹੇ ਆ ਵੀ ਇਹ ਜਿਹੜਾ ਬਿਨਾਂ ਵਾਰੰਟ ਤੋਂ ਤੁਸੀਂ ਬੰਦੇ ਅਰੈਸਟ ਕਰ ਰਹੇ ਆ, ਇਹ ਇਲੀਗਲ ਹੈਗਾ। ਜੀ, ਅਗਲੀ ਗੱਲ ਕਰੀਏ ਨੋਬਲ ਦੀ, ਕਿਉਂਕਿ ਨੋਬਲ ਦੀ ਖਾਸੀ ਚਰਚਾ ਹੁੰਦੀ ਹੈ। 3 ਵਿਗਿਆਨੀਆਂ ਸੁਸਮੂ ਕਿਤਾਗਾਵਾ, ਰਿਚਰਡ ਰੌਬਰਟਸਨ ਅਤੇ ਉਮਰ ਐਮ ਯਾਗੀ ਨੂੰ 1999 ਤੋਂ ਧਾਤ ਕਾਰਬਨਿਕ ਢਾਂਚੇ ਦੇ ਵਿਕਾਸ ਦੇ ਵਿੱਚ ਉਹਨਾਂ ਦੇ ਕੰਮ ਜਿਹੜੇ ਕੀਤੇ ਨੇ, ਉਹਨਾਂ ਦੇ ਲਈ ਇਸ ਸਾਲ ਦੇ ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਦੇ ਲਈ ਸਨਮਾਨਿਤ ਕੀਤਾ ਜਾਣਾ ਹੈ। ਨੋਬਲ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਤਿੰਨੇ ਵਿਗਿਆਨੀਆਂ ਨੇ ਅਣੂ ਆਧਾਰਿਤ ਢਾਂਚੇ ਦਾ ਨਵਾਂ ਸਰੂਪ ਜਿਹੜਾ ਵਿਕਸਿਤ ਕੀਤਾ। ਕਮੇਟੀ ਨੇ ਕਿਹਾ ਕਿ ਉਹਨਾਂ ਵੱਡੀਆਂ ਥਾਵਾਂ ਦੇ ਨਾਲ ਅਣੂ ਆਧਾਰਿਤ ਜਿਹੜੀਆਂ ਸੰਰਚਨਾਵਾਂ ਨੇ ਉਹ ਬਣਾਈਆਂ ਨੇ, ਜਿਨ੍ਹਾਂ ਦੇ ਰਾਹੀਂ ਗੈਸਾਂ ਤੇ ਹੋਰ ਰਸਾਇਣ ਲੰਘ ਸਕਦੇ ਨੇ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਦੇ ਜਨਰਲ ਸਕੱਤਰ ਹੈਂਸ ਐਲਗਰੇਨ ਨੇ ਰਸਾਇਣ ਵਿਗਿਆਨੀਆਂ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ। ਰੌਬਸਨ 88 ਸਾਲ ਆਸਟ੍ਰੇਲੀਆ ਦੀ ਮੈਲਬਰਨ ਯੂਨੀਵਰਸਿਟੀ, 74 ਸਾਲਾ ਕਿਤਾਗਾਵਾ ਜਾਪਾਨ ਦੀ ਕਿਓਟੋ ਯੂਨੀਵਰਸਿਟੀ ਅਤੇ 60 ਸਾਲਾ ਯਾਗੀ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਦੇ ਨਾਲ ਸਬੰਧ ਦੱਸੇ ਜਾਂਦੇ ਨੇ। ਉਹ ਪਹਿਲਾਂ ਵੀ ਕਈ ਵਾਰੀ ਖਬਰਾਂ ਦੇ ਵਿੱਚ ਚਰਚਾ ਦੇ ਵਿੱਚ ਆ ਚੁੱਕੇ ਨੇ। ਉਮਰ ਯਾਗੀ ਕੈਲੀਫੋਰਨੀਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਾਫ ਕਰਨਾ ਬਰਕਲੇ ਦੇ ਨਾਲ ਉਹ ਜੁੜੇ ਹੋਏ ਨੇ, ਤੇ ਇਹਨਾਂ ਨੇ ਰਸਾਇਣ ਵਿਗਿਆਨ ਦੇ ਲਈ ਵੱਖ-ਵੱਖ ਕੰਮ ਜਿਹੜੇ ਕੀਤੇ ਨੇ। 1999 ਤੋਂ ਇੱਕ ਖੋਜ ਜਿਹੜੀ ਚੱਲੀ ਆ ਰਹੀ ਹੈ, ਉਹਦੇ ਵਿੱਚ ਇੱਕ ਦੂਜੇ ਦੀਆਂ ਕਾਮਯਾਬੀਆਂ ਨੂੰ ਜੋੜਦਿਆਂ ਇਹਨਾਂ ਨੇ ਇੱਕ ਜਿਹੜਾ ਸਥਿਰ ਧਾਤ ਕਾਰਬਨਿਕ ਢਾਂਚਾ ਬਣਾਉਣ ਦੇ ਜਿਹੜੇ ਢੰਗ ਨੇ ਉਹ ਇਜਾਦ ਕੀਤੇ ਨੇ। ਸੋ ਇਹਨਾਂ ਨੂੰ ਸਾਂਝੇ ਰੂਪ ਦੇ ਵਿੱਚ ਇਹ ਜਿਹੜਾ ਨੋਬਲ ਪੁਰਸਕਾਰ ਮਿਲਣਾ, ਨੋਬਲ ਪੁਰਸਕਾਰ ਦੀ ਵੈਸੇ ਅਵਾਰਡ ਦੀ ਚਰਚਾ ਬਹੁਤ ਜ਼ਿਆਦਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਟਰੰਪ ਜਿਹੜੇ ਨੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੇ ਯੂਐਸ ਦੇ, ਉਹ ਕਹਿੰਦੇ ਨੇ ਵੀ ਮੈਂ ਜੰਗਾਂ ਰੋਕੀਆਂ ਨੇ ਤੇ ਇਸ ਕਰਕੇ ਮੈਂ ਨੋਬਲ ਦਾ ਜਿਹੜਾ ਹੱਕਦਾਰ ਹਾਂ, ਦਾਅਵੇਦਾਰ ਹਾਂ। ਤੇ ਆਪਾਂ ਨੂੰ ਇਹ ਵੀ ਪਤਾ ਵੀ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ, ਉਹਨਾਂ ਨੂੰ ਇਹ ਪੁਰਸਕਾਰ ਜਿਹੜਾ ਉਹ ਮਿਲ ਚੁੱਕਿਆ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਪੈਸੀਫਿਕ ਪੈਲੀਸੇਡਸ ਫਾਇਰ ਲੱਗੀ ਸੀ, ਅੱਗ ਲੱਗੀ ਸੀ ਕੈਲੀਫੋਰਨੀਆ ਦੇ ਵਿੱਚ, ਜਿਸ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ। 275 ਮਿਲੀਅਨ ਡਾਲਰ ਦੇ ਕਰੀਬ, ਜਿਹਦੇ ਵਿੱਚ 12 ਜਾਣਿਆਂ ਦੀਆਂ ਮੌਤਾਂ ਹੋਈਆਂ ਸੀਆਂ ਤੇ 6800 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਸੜ ਕੇ ਸੁਆਹ ਹੋ ਗਈਆਂ ਸੀਆਂ। ਉਸ ਸਬੰਧ ਦੇ ਵਿੱਚ ਜੋਨਾਥਨ ਰਿੰਡਰਨੈਚ ਨਾਮ ਦੇ 29 ਸਾਲਾਂ ਦੇ ਨੌਜਵਾਨ ਨੂੰ ਅਰੈਸਟ ਕੀਤਾ ਗਿਆ ਆ ਵੀ ਉਸ ਨੇ ਜਾਣਬੁੱਝ ਕੇ ਜਿਹੜੀ ਅੱਗ ਲਾਈ ਸੀ। ਉਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਮੇਜਸ ਜਿਹੜੇ ਆ ਉਹ ਆਪਣੇ ਕੰਪਿਊਟਰ ਦੇ ਬਣਾਏ ਸੀ, ਕਿਸ ਤਰ੍ਹਾਂ ਮੈਂ ਜਿਹੜਾ ਆ ਸ਼ਹਿਰਾਂ ਨੂੰ ਅੱਗ ਲਾ ਸਕਦਾ ਹੈਗਾ। ਸੋ ਬਹੁਤ ਕੁਝ ਜਿਹੜਾ ਆ ਉਸ ਨੇ ਪਲਾਨਿੰਗ ਦੇ ਨਾਲ ਕੀਤਾ ਸੀਗਾ। ਸੋ ਜਿਹਦਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। ਬਿਲ ਇਸਿਆਲੀ ਐਕਟਿੰਗ ਯੂਐਸ ਅਟਾਰਨੀ ਹੈਗੇ ਆ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਅੱਜ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਜੋ 29 ਸਾਲਾਂ ਦਾ ਨੌਜਵਾਨ ਜਿਸ ਨੂੰ ਜੋਨਾਥਨ ਨੂੰ ਅਰੈਸਟ ਕੀਤਾ ਗਿਆ ਹੈਗਾ ਆ, ਇਸ ਨੇ ਜਿਹੜੇ ਐਵੀਡੈਂਸ ਆ ਜਿੰਨੇ ਵੀ ਅਸੀਂ ਕਲੈਕਟ ਕੀਤੇ ਹੈਗੇ ਆ, ਉਹਨਾਂ ਦੇ ਮੁਤਾਬਕ ਡਿਜੀਟਲ ਡਿਵਾਈਸਸ ਤੇ ਇਮੇਜਸ ਜਿਹੜੇ ਆ ਜਨਰੇਟ ਕੀਤੇ ਚੈਟ ਜੀਪੀਟੀ ਤੇ, ਕਿਸ ਤਰ੍ਹਾਂ ਜਿਹੜੇ ਆ ਸ਼ਹਿਰਾਂ ਨੂੰ ਬਰਨ ਕੀਤਾ ਜਾ ਸਕਦਾ ਹੈਗਾ। ਕਹਿੰਦੇ ਵੀ ਉਸ ਦਿਨ ਜਿਸ ਦਿਨ ਅੱਗ ਲਾਈ ਉੱਥੇ ਚਲਾ ਗਿਆ ਤੇ ਉਹ ਤੋਂ ਬਾਅਦ ਫਿਰ ਆ ਗਿਆ, ਉਹ ਤੋਂ ਬਾਅਦ ਜਦ ਅੱਗ ਲੱਗੀ ਹੋਈ ਸੀ ਫਿਰ ਵੀਡੀਓ ਬਣਾਉਣ ਉੱਤੇ ਗਿਆ ਤੇ ਹੁਣ ਜਿਹੜਾ ਆ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਤੇ ਕਹਿੰਦੇ ਵੀ ਐਜ਼ ਏ ਊਬਰ ਡਰਾਈਵਰ ਇਹ ਦਸੰਬਰ 31 2024 ਨੂੰ ਕੰਮ ਕਰਦਾ ਸੀ, ਜਿਸ ਦਿਨ ਇਹਨ ਰਾਤ ਨੂੰ ਜਿਹੜੀ ਆ ਉੱਥੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗ ਲਾਈ ਸੀ, ਜਿਹੜੀ ਕਿ ਕੈਲੀਫੋਰਨੀਆ ਦੀਆਂ ਵੱਡੀਆਂ ਜਿਹੜੀਆਂ ਅੱਗਾਂ ਆ ਉਹਨਾਂ ਦੇ ਵਿੱਚੋਂ ਇੱਕ ਕਰਕੇ ਜਾਣੀ ਜਾਂਦੀ ਆ। 12 ਲੋਕਾਂ ਦੀ ਮੌਤ ਤੇ 6800 ਬਿਲਡਿੰਗ ਸੜ ਕੇ ਸੁਆਹ ਹੋ ਜਾਣਾ ਤੇ 275 ਬਿਲੀਅਨ ਡਾਲਰ ਦਾ, ਮਿਲੀਅਨ ਨਹੀਂ 275 ਬਿਲੀਅਨ ਡਾਲਰ ਦਾ ਨੁਕਸਾਨ ਹੋ ਜਾਣਾ। ਇੰਸ਼ੋਰੈਂਸ ਕੰਪਨੀਆਂ ਦਾ ਧੂੰਆਂ ਨਿਕਲ ਜਾਣਾ। ਇਹ ਸਾਰਾ ਇੱਕ ਬੇਵਕੂਫ ਬੰਦੇ ਦੀ ਗਲਤੀ ਦੇ ਨਾਲ ਹੋਇਆ ਹੈਗਾ।
ਦੇਖੋ ਕਿੰਨੀਆਂ ਆਪਦੀ ਇੱਕ ਹਰਕਤ ਨਾਲ ਮਾੜੀ ਨਾਲ ਕਿੰਨੀਆਂ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਦਿੱਤਾ, ਕਿੰਨਾ ਫਾਈਨੈਂਸ਼ੀਅਲੀ ਨੁਕਸਾਨ ਉਸ ਬੰਦੇ ਨੇ ਕਰਵਾ ਦਿੱਤਾ। ਸੋ ਜਾਂਚ ਚੱਲ ਰਹੀ ਸੀ ਤੇ ਇਹ ਇਹ ਦੋਸ਼ੀ ਦੇ ਰੂਪ ਦੇ ਵਿੱਚ ਇਹਦੀ ਜਿਹੜੀ ਪਛਾਣ ਹੋ ਸਕੀ ਆ। ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਤੇ ਜਾਂਦੇ ਆਪਾਂ ਕਰੰਸੀ ਦੇ ਬਾਰੇ ਤੇ ਸਟਾਕ ਦੇ ਬਾਰੇ ਤੇ ਜਾਣਕਾਰੀ ਜਿਹੜੀਆਂ ਉਹ ਜ਼ਰੂਰ ਦਿੰਦੇ ਚਲੇ ਗਏ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਇੰਡਸਟਰੀਅਲ ਅੱਜ ਈਵਨ ਹੀ ਰਿਹਾ ਹੈਗਾ, ਕਲੋਜ਼ ਹੋਇਆ 46,601.78 ਦੇ ਉੱਤੇ। S&P ਇੰਡੈਕਸ ਅਪ ਗਿਆ 0.58%, ਕਲੋਜ਼ ਹੋਇਆ 6753.72 ਦੇ ਉੱਤੇ। ਨੈਸਡੈਕ ਅਪ ਗਿਆ 1.12%, ਕਲੋਜ਼ ਹੋਇਆ 23,043.38 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ ₹88 ਤੇ 83 ਪੈਸੇ ਦੇ ਬਰਾਬਰ, ਤੇ ਪਾਕਿਸਤਾਨ ਦੇ ਜਿਹੜਾ ਉਹ ₹278 ਮਾਫ ਕਰਨਾ ₹283 ਮਾਫ ਕਰਨਾ ₹283 ਤੇ 15 ਪੈਸੇ ਰਹੀ ਹੈ ਜੀ। ਜੀ ਬਿਲਕੁਲ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਯੂਐਸਏ ਤੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਗਵਰਨਰ ਗੈਵਿਨ ਨਿਊਸਮ ਨੂੰ ਕਾਲ ਕਰਨੀ ਨਾ ਭੁੱਲਿਓ, ਉਹਨਾਂ ਦੇ ਬਿੱਲ ਜਿਹੜਾ ਡੈਸਕ ਤੇ ਪਿਆ ਉੱਥੇ ਹੀ ਬਿੱਲ ਉਹ ਜਿਹੜਾ ਧੂੜ ਫੱਕਦਾ ਨਾ ਰਹਿ ਜਾਵੇ, ਇਸ ਕਰਕੇ ਕਾਲ ਕਰਨੀ ਬਹੁਤ ਜ਼ਰੂਰੀ ਆ। ਕਾਲ ਕਰਨ ਦੇ ਲਈ ਨੰਬਰ ਆ 916 445 2841 916 445 2841 ਇਹਨਾਂ ਦਾ ਨੰਬਰ ਆ, ਜਿਹਦੇ ਤੇ ਤੁਸੀਂ ਕਾਲ ਕਰਕੇ ਕਹਿਣਾ ਕਿ ਮੈਂ SB 509 ਦੇ ਹੱਕ ਦੇ ਵਿੱਚ ਹਾਂ ਤੇ ਤੁਸੀਂ ਇਹਨੂੰ ਸਾਈਨ ਕਰੋ ਜੀ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।